ਇਮੀਗ੍ਰੇਸ਼ਨ ਨੂੰ ਲੈ ਕੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੀ ਕਾਫੀ ਜ਼ਿਆਦਾ ਸਖਤੀ ਹੋਣ ਜਾ ਰਹੀ ਆ। ਕੈਨੇਡਾ ਵਾਲਿਆਂ ਨੇ ਓਪਨਲੀ ਅਨਾਉਂਸ ਕਰ ਦਿੱਤਾ ਵੀ ਅਸੀਂ ਇੰਡੀਆ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਤੇ ਜਾਂ ਜਿਹੜੇ ਆ ਚੁੱਕੇ ਆ ਉਹਨਾਂ ਨੂੰ ਪੂਰਾ ਇਨਵੈਸਟੀਗੇਟ ਕਰਾਂਗੇ। ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਲੇਨਾ ਡਿਆਬ ਉਹਨਾਂ ਨੇ ਪਬਲਿਕਲੀ ਐਕਨੋਲਜ ਕੀਤਾ, ਪਬਲਿਕਲੀ ਮੰਨਿਆ ਵੀ ਜਿਹੜੀਆਂ ਇਹ ਪਾਵਰਸ ਅਸੀਂ ਯੂਜ਼ ਕਰਨ ਜਾ ਰਹੇ ਆ ਇਹ ਯੂਜ਼ਲੀ ਪੈਂਡੇਮਿਕ ਜਾਂ ਵਾਰ ਸਿਚੁਏਸ਼ਨ 'ਚ ਹੁੰਦੀਆਂ ਆ। ਪਰ ਇੰਨੀ ਜ਼ਿਆਦਾ ਪੇਪਰ ਵਰਕ ਦੇ ਵਿੱਚ ਹੇਰਾ-ਫੇਰੀ ਹੋਈ ਹੈਗੀ ਆ, ਉਹਦੇ ਨਾਲ ਉਹਨਾਂ ਨੇ ਇੰਡੀਆ ਤੇ ਬੰਗਲਾਦੇਸ਼ ਨੂੰ ਸਿੰਗਲ ਆਊਟ ਕਰ ਦਿੱਤਾ ਆ। ਉਹਨਾਂ ਨੇ ਉਦਾਹਰਨ ਦਿੱਤੀ ਆ, ਕਹਿੰਦੇ ਭਈ ਮਈ 2023 ਤੱਕ 500 ਦੇ ਕਰੀਬ ਅਸਾਈਲਮ ਦੀਆਂ ਐਪਲੀਕੇਸ਼ਨਾਂ ਆਉਂਦੀਆਂ ਹੁੰਦੀਆਂ ਸੀਗੀਆਂ, ਜੋ ਕਿ ਵੱਧ ਕੇ ਜੁਲਾਈ 2024 ਤਾਈਂ 2000 ਪਰ ਮੰਥ ਹੋ ਗਈਆਂ। ਸੋ ਟੈਂਪਰੇਰੀ ਜਿਹੜੀ ਵੀਜ਼ਾ ਐਪਲੀਕੇਸ਼ਨ ਆ ਇੰਡੀਆ ਤੋਂ ਉਹ ਵੀ ਕਾਫੀ ਜਿਹੜੀਆਂ ਘਟ ਗਈਆਂ ਹੈਗੀਆਂ। ਹੁਣ ਜਿਹੜਾ ਡਾਕੂਮੈਂਟ ਪ੍ਰੋਸੈਸਿੰਗ ਟਾਈਮ ਆ ਉਹ ਪਹਿਲਾਂ 30 ਦਿਨ ਹੁੰਦਾ ਸੀ 2023 ਜੁਲਾਈ ਤਾਈਂ, ਜੋ ਵੱਧ ਕੇ 54 ਦਿਨ ਤੱਕ ਚਲਾ ਗਿਆ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਲੋਕ ਜਿਹੜੇ ਆ ਅਪਲਾਈ ਕਰ ਰਹੇ ਸੀ। ਜਨਵਰੀ ਦੇ ਵਿੱਚ 63,000 ਲੋਕਾਂ ਨੇ ਅਪਲਾਈ ਕੀਤਾ, ਅਪਰੂਵ ਕੀਤੇ, ਸੌਰੀ 63,000 ਲੋਕਾਂ ਨੂੰ ਵੀਜ਼ਾ ਅਪਰੂਵ ਕੀਤਾ, 48,000 ਦਾ ਜਿਹੜਾ ਆ ਉਹਨਾਂ ਨੇ ਲੋਕਾਂ ਨੂੰ ਡਿਨਾਈ ਵੀ ਕੀਤਾ ਹੈਗਾ ਆ। ਸੋ 1873 ਦੇ ਕਰੀਬ ਜਿਹੜੀਆਂ ਐਪਲੀਕੈਂਟਸ ਹੈਗੇ ਆ ਉਹਨਾਂ ਨੂੰ ਫਰਦਰ ਕੁਐਸਚਨਿੰਗ ਦੇ ਲਈ ਉਹਨਾਂ ਨੇ ਲੈਟਰ ਜਿਹੜੇ ਭੇਜੇ ਹੈਗੇ ਆ। ਸੋ ਕਹਿੰਦੇ ਭਈ ਡਿਪਾਰਟਮੈਂਟ ਨੇ ਇਹ ਕਿਹਾ ਆ ਭਈ ਜੋ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਹੈਗਾ TRV ਫਾਰਮ ਹੈਗੇ ਆ, ਉਹ ਜਿਹੜੇ ਹਾਈਐਸਟ ਰੇਟ ਆਫ ਅਬਿਊਜ਼ ਮੁਲਕ ਆ ਉਹਨਾਂ ਦੇ ਵਿੱਚ 97% ਡਰੋਪ ਹੋਇਆ ਇਲੀਗਲ ਯੂਐਸ ਕ੍ਰਾਸਿੰਗ ਬਾਈ ਫੋਰਨ ਨੈਸ਼ਨਲ ਇਨਟੂ ਕੈਨੇਡਾ ਫਰੋਮ ਇਟਸ ਪੀਕ ਇਨ ਜੂਨ 2024। ਸੋ ਹੁਣ ਕੈਨੇਡਾ ਵਾਲੇ ਵੀ ਜਿਹੜੇ ਆ ਜਿਹੜਾ ਟਾਈਟ ਪੂਰਾ ਕਰਨ ਜਾ ਰਹੇ ਆ ਤੇ ਹੋ ਸਕਦਾ ਕਾਫੀ ਲੋਕਾਂ ਨੂੰ ਉੱਥੋਂ ਜਿਹੜਾ ਵਾਪਸ ਆ ਉਹ ਵੀ ਭੇਜਿਆ ਜਾਵੇ। ਕਹਿੰਦੇ ਵੀ 25% ਇਨਕਰੀਜ਼ ਹੋਇਆ ਹੈਗਾ ਵੀਜ਼ਾ ਰਿਫਿਊਜ਼ਲ ਫॉर ਫਰਾਡ ਜਨਵਰੀ ਤੋਂ ਲੈ ਕੇ ਮਈ ਮਹੀਨੇ ਤਾਈਂ, ਤੇ ਇਹ ਕਾਫੀ ਵੱਡਾ ਨੰਬਰ ਆ। ਤੇ 71% ਡ੍ਰੌਪ ਹੋਇਆ ਪੋਲੀਟੀਕਲ ਅਸਾਈਲਮ ਦੇ ਕੇਸਾਂ ਦੇ ਲਈ। ਜੀ। ਸੋ ਇਹ ਵੀ ਬਹੁਤ ਵੱਡਾ ਨੰਬਰ ਹੈ। ਇਹਦਾ ਮਤਲਬ ਵੀ ਲੋਕ ਆ ਨਹੀਂ ਰਹੇ ਹੁਣ, ਤੇ ਇਸੇ ਕਰਕੇ ਜਿਹੜਾ ਆ ਇਹ ਡ੍ਰੌਪ ਹੋਇਆ ਹੈਗਾ ਜਾਂ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾ ਰਹੇ। 74% ਹਰਜੋਤ ਸਿੰਘ ਜੀ ਰਿਜੈਕਸ਼ਨ ਆ ਇਸ ਵਾਰ ਸਟੂਡੈਂਟ ਵੀਜ਼ਾ ਦੀ, ਜਿਹੜੀ ਕੈਨੇਡਾ ਨੂੰ ਖਾਸ ਕਰਕੇ ਜਿਹੜੇ ਭਾਰਤੀ ਮੂਲ ਵਾਲੇ ਆ ਉਹ ਅਪਲਾਈ ਕਰ ਰਹੇ ਆ। ਇਮੀਗ੍ਰੇਸ਼ਨ ਰੂਲਸ ਬਹੁਤ ਜ਼ਿਆਦਾ ਜਿਹੜਾ ਸਖਤ ਕਰ ਰਹੇ ਆ ਉੱਥੇ ਉਹਨਾਂ ਸਟੂਡੈਂਟਸ ਦਾ ਜਿਨ੍ਹਾਂ ਨੂੰ ਆਇਆਂ ਨੂੰ ਉੱਥੇ ਕਈ ਸਾਲ ਹੋ ਗਏ ਅਜੇ ਤੱਕ ਪੱਕੇ ਨਹੀਂ ਹੋਏ, ਤਾਂ ਹੋ ਸਕਦਾ ਵੀ ਉਹਨਾਂ ਨੂੰ ਮੁਲਕ ਛੱਡਣਾ ਪਵੇ। ਇੱਦਾਂ ਦੀਆਂ ਜਿਹੜੀਆਂ ਗੱਲਾਂ ਆ, ਚਰਚਾਵਾਂ ਆ, ਉਹ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਤੇਜ਼ ਹੋ ਚੁੱਕੀਆਂ ਆ। ਉਹਨਾਂ ਦੇ ਵੀਜ਼ਿਆਂ ਨੂੰ ਐਕਸਟੈਂਡ ਜਿਹੜਾ ਉਹ ਨਹੀਂ ਕੀਤਾ, ਜਿਹੜਾ ਉਹ ਜਾ ਰਿਹਾ। ਸੋ ਫਰਾਡ ਦੀ ਗੱਲ ਕਰਕੇ ਜਿਹੜਾ ਕੈਨੇਡਾ ਆ ਉਸ ਨੇ ਹੁਣ ਇਮੀਗ੍ਰੇਸ਼ਨ ਖਾਸ ਕਰਕੇ ਜਿਹੜੇ ਸਟੂਡੈਂਟ ਸਟੱਡੀ ਪਰਮਿਟਸ ਆ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਹੀ ਲਾ ਦਿੱਤੀ। 4 ਚੋਂ 3 ਜਾਣਿਆਂ ਦਾ ਜਿਹੜਾ ਵੀਜ਼ਾ ਆ ਉਹ ਰਿਜੈਕਟ ਕੀਤਾ ਜਾ ਰਿਹਾ ਆ। ਅਗਸਤ 2023 ਚ ਇਹ ਰੇਟ 32% ਸੀਗਾ। ਓਵਰਆਲ ਰਿਜੈਕਸ਼ਨ ਰੇਟ ਐਪਲੀਕੇਸ਼ਨਸ ਦਾ 40% ਰਿਹਾ ਆ, ਪਰ ਇਹ ਆਲਮੋਸਟ ਡਬਲ ਜਿਹੜਾ ਉਹ ਹੋ ਚੁੱਕਾ ਹੈ। 74% ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਹੈ। ਕੈਨੇਡਾ ਨੇ ਪਹਿਲਾਂ ਹੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਆ ਉਹਨਾਂ ਦਾ ਨੰਬਰ ਘਟਾ ਦਿੱਤਾ ਸੀ ਲਗਾਤਾਰ ਦੂਸਰੇ ਜਿਹੜੇ ਉਹ ਸਾਲ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਆ। ਇਹ ਇੰਡੀਆ ਵਾਲਿਆਂ ਦੇ ਨਾਲ ਜ਼ਿਆਦਾ ਹੋ ਰਿਹਾ ਕਿਉਂਕਿ ਉੱਥੇ ਜਿਹੜਾ ਫਰਾਡ ਆ ਰੈਂਪੈਂਟ ਬਹੁਤ ਆ, ਕਾਗਜ਼ਾਂ 'ਚ ਹੇਰਾਫੇਰੀ ਬਹੁਤ ਜ਼ਿਆਦਾ ਹੁੰਦੀ ਆ। ਇਹ ਕੁਝ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਕੋਈ ਇੱਦਾਂ ਦੀ ਇਹਨਾਂ ਦੀ ਪਬਲਿਕ ਹੀਅਰਿੰਗ ਚੱਲ ਰਹੀ ਸੀ। ਉਹ ਕਹਿ ਰਹੇ ਸੀਗੇ ਵੀ ਸਾਨੂੰ ਪਤਾ ਤਾਂ ਹੈਗਾ ਆ ਵੀ ਉੱਥੇ ਗੜਬੜੀ ਬਹੁਤ ਹੁੰਦੀ ਹੈ, ਪਰ ਸਾਡੇ ਕੋਲ ਸਬੂਤ ਨਹੀਂ ਜਿਹੜੇ ਉਹ ਹੁੰਦੇ, ਇਸ ਲਈ ਸਾਨੂੰ ਉਹ ਕਾਗਜ਼ ਮੰਨਣੇ ਜਿਹੜੇ ਉਹ ਪੈ ਜਾਂਦੇ ਆ। ਪਰ ਤੁਸੀਂ ਦੇਖ ਲਓ ਵੀ ਕੰਪੈरेटिव ਟੂ ਚਾਈਨਾ ਦਾ 24% ਹਰਜੋਤ ਸਿੰਘ ਜੀ ਰਿਜੈਕਸ਼ਨ ਰੇਟ, ਤੇ ਇਹਨਾਂ ਦਾ ਦੇਖੋ 74% ਦੇ ਉੱਤੇ ਜਿਹੜਾ ਉਹ ਆ ਚੁੱਕਾ ਆ। ਸੋ ਇੰਡੀਆ ਤੋਂ ਜਿਹੜੇ ਪੰਜਾਬ ਵਾਲੇ ਵੀ ਬਹੁਤ ਆਉਂਦੇ ਆ ਉੱਥੇ, ਆਪਾਂ ਨੂੰ ਪਤਾ ਆਉਂਦੇ ਰਹੇ ਆ। ਹੁਣ ਆਪਾਂ ਨੂੰ ਪਤਾ ਵੀ ਆਈਲੈਟਸ ਵਾਲੀਆਂ ਤਾਂ ਹੀ ਦੁਕਾਨਾਂ ਜਿਹੜੀਆਂ ਉੱਥੇ ਬੰਦ ਹੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਹੋ ਰਹੀਆਂ ਹੈਗੀਆਂ। ਸੋ ਸਿਚੁਏਸ਼ਨ ਇੱਥੇ ਤੱਕ ਜਿਹੜੀ ਉਹ ਪਹੁੰਚ ਚੁੱਕੀ ਆ। ਜਿਹੜੇ ਸਟੂਡੈਂਟ ਵੀਜ਼ੇ ਦੇ ਉੱਤੇ ਆਏ ਸੀ ਜਿਹੜੇ ਅਜੇ ਤੱਕ ਪੱਕੇ ਨਹੀਂ ਹੋਏ, ਤਾਂ ਉਹ ਹੁਣ ਜਿੱਦਾਂ ਤੁਸੀਂ ਕਿਹਾ ਵੀ ਉਹ ਅਸਾਈਲਮ ਦੇ ਕੇਸ ਹੀ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਰਹੇ ਆ। ਉਹਦੇ ਚੱਲਦਿਆਂ ਹੁਣ ਉਹਨਾਂ ਦੇ ਵੀਜ਼ੇ ਐਕਸਟੈਂਸ਼ਨਾਂ ਦੇ ਉੱਤੇ ਵੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈਗੀ ਆ। ਸੋ ਸਿਚੁਏਸ਼ਨ ਕੈਨੇਡਾ ਦੇ ਵਿੱਚ ਵੀ ਸਖਤ ਜਿਹੜੀ ਉਹ ਹੁੰਦੀ ਜਾ ਰਹੀ ਹੈ।